ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਜੀਤ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਜਿਵੇਂ ਕਿ ਪਿਛਲੇ ਹਫਤੇ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਸਿੱਖ ਮੀਡੀਆ ਚੈਨਲਸ ਨੇ, ਅਦਾਰੇ ਨੇ ਮੀਡੀਆ ਦੇ ਨਾਲ ਸੰਬੰਧਿਤ, ਉਹਨਾਂ ਦੀਆਂ ਵੈਬਸਾਈਟਸ ਤੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਇੱਕ ਪ੍ਰੈਸ ਦੀ ਆਜ਼ਾਦੀ ਤੇ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੀ ਆਜ਼ਾਦੀ ਦੇ ਉੱਤੇ ਸਿੱਧਾ ਸਿੱਧਾ ਹਮਲਾ। ਇਹ ਵੀ ਗੱਲ ਇੱਥੇ ਦੇਖਣ ਵਾਲੀ ਹੈ ਵੀ ਇਹ ਅਨਅਫੀਸ਼ੀਅਲੀ ਕੀਤਾ ਗਿਆ, ਹਜੇ ਤੱਕ ਅਧਿਕਾਰਤ ਤੌਰ ਤੇ ਨਾ ਹੀ ਸਰਕਾਰ ਵੱਲੋਂ ਤੇ ਨਾ ਹੀ ਇਹ ਜਿਹੜੇ ਅਦਾਰੇ ਹੈਗੇ ਆ ਸੋਸ਼ਲ ਮੀਡੀਆ ਅਦਾਰੇ, ਉਹ ਫੇਸਬੁੱਕ ਹੋਵੇ ਜਾਂ YouTube ਹੋਵੇ, ਇਹਨਾਂ ਵੱਲੋਂ ਕੋਈ ਜਾਣਕਾਰੀ ਹਜੇ ਤੱਕ ਨਹੀਂ ਦਿੱਤੀ ਗਈ ਅਧਿਕਾਰਤ ਤੌਰ ਤੇ, ਜਦੋਂ ਅਸੀਂ ਦੇਖ ਰਹੇ ਹਾਂ ਸਾਰੇ ਪਾਰਟ ਨੂੰ। ਸੋ ਜਿੱਥੇ ਇਸ ਬਾਬਤ ਅਸੀਂ ਅੱਜ ਗੱਲ ਕਰਾਂਗੇ, ਉੱਥੇ ਜਿਹੜੀਆਂ ਇਹਦੀਆਂ ਇੰਪਲੀਕੇਸ਼ਨਸ ਨੇ ਉਸ ਬਾਬਤ ਵੀ ਵਿਚਾਰ ਚਰਚਾ ਕਰਾਂਗੇ ਕਿ ਕੀ ਕਾਰਨ ਹੈ ਕਿ ਇਹ ਜਿਹੜਾ ਕਦਮ ਹੈ ਸਰਕਾਰ ਵੱਲੋਂ ਜਾਂ ਅਦਰਵਾਈਜ਼ ਅਨਅਫੀਸ਼ੀਅਲੀ ਜਿਹਦੇ ਵੱਲੋਂ ਵੀ ਚੁੱਕਿਆ ਗਿਆ, ਉਹ ਕਿਉਂ ਚੁੱਕਿਆ ਗਿਆ, ਤੇ ਇਹਦੇ ਵਿੱਚ ਸਿੱਖ ਮੀਡੀਆ ਦੀ ਇਸ ਨੈਰੇਟਿਵ ਦੀ ਜਿਹੜੀ ਗੱਲ ਮੀਡੀਆ ਵੱਲੋਂ ਕੀਤੀ ਜਾ ਰਹੀ ਹੈ ਉਹਦੀ ਇੰਪੋਰਟੈਂਸ ਕੀ ਹੈ। ਇਹ ਇੱਕ ਇੱਥੇ ਸਾਰਾ ਦੇਖਣ ਵਾਲਾ ਪਾਰਟ ਹੈ। ਸੋ ਨਾਲ ਹੀ ਨਾਲ ਇੱਕ ਇਹ ਵੀ ਇੱਥੇ ਨੁਕਤਾ ਵਿਚਾਰਨ ਵਾਲਾ ਹੈ ਕਿ ਬਹੁਤ ਗੱਲਾਂ, ਬਹੁਤ ਘਟਨਾਵਾਂ, ਬਹੁਤ ਖਬਰਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਮੇਨ ਸਟ੍ਰੀਮ ਮੀਡੀਆ ਵੱਲੋਂ ਦਰਕਿਨਾਰ ਕਰ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਹੈ। ਇਹ ਕਹਿ ਲਓ ਵੀ ਦਿਖਾਇਆ ਹੀ ਨਹੀਂ ਜਾਂਦਾ, ਉਹ ਗੱਲ ਲੋਕਾਂ ਦੇ ਸਾਹਮਣੇ ਹੀ ਨਹੀਂ ਆਉਂਦੀ ਜੇ ਸਿੱਖ ਮੀਡੀਆ ਨਾ ਹੋਵੇ ਜਾਂ ਜੇ ਤੁਹਾਡਾ ਆਪਣਾ ਮੀਡੀਆ ਨਾ ਹੋਵੇ। ਸੋ ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਪੰਜਾਬ ਦੇ ਵਿੱਚੋਂ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਸਾਡੇ ਨਾਲ ਇਸ ਵਕਤ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਤੁਸੀਂ ਵੀ ਮੀਡੀਆ ਦੇ ਨਾਲ ਹੀ ਜੁੜੇ ਹੋਏ ਇੱਕ ਸੱਜਣ ਹੋ, ਤੇ ਹਾਲਾਂਕਿ ਪ੍ਰਿੰਟ ਮੀਡੀਆ ਦੇ ਵਿੱਚ ਮੈਗਜ਼ੀਨ ਤੁਸੀਂ ਜਿਹੜਾ ਹੈ ਵੰਗਾਰ ਉਹ ਕੱਢਦੇ ਹੋ, ਪਰ ਜਿਹੜੀ ਇਹ ਪਾਬੰਦੀ ਲਾਈ ਗਈ ਹੈ, ਬੈਨ ਕੀਤਾ ਗਿਆ, ਕਿਵੇਂ ਦੇਖਦੇ ਹੋ ਇਹਨੂੰ? ਕੀ ਇਹ ਸਿੱਧੀ ਸਿੱਧੀ ਇਹ ਗੱਲ ਨਹੀਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹਨੂੰ ਦੱਬਣ ਦੀ ਜਾਂ ਕੁਚਲਣ ਦੀ ਇਹ ਸਿੱਧੀ ਕੋਸ਼ਿਸ਼ ਹੈ? ਹਾਂਜੀ, ਬਿਲਕੁਲ। ਇਹ ਜਿਹੜੀ ਆ ਕਿ ਬੜੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਆਵਾਜ਼ਾਂ, ਜਿਹੜਾ ਮੀਡੀਆ ਜਿਹੜਾ ਉਹਨਾਂ ਦੀ ਸੋਚ ਦੇ ਮੁਤਾਬਕ ਗੱਲ ਨਹੀਂ ਕਰਦਾ, ਜਿਹੜੀ ਗੱਲ ਉਹ ਚਾਹੁੰਦੇ ਆ ਉਹ ਨਹੀਂ ਦਿਖਾਉਂਦਾ, ਤੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ, ਦੇਸ਼ ਧਰੋਹ ਦੇ ਇਲਜ਼ਾਮ ਲਾ ਕੇ ਜਿਹੜਾ ਕਿ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਇਹ ਜਿਹੜਾ ਖਾਸ ਤੌਰ ਤੇ ਜਿਸ ਵੇਲੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਿਹੜੀ BJP RSS ਦੀ ਸਰਕਾਰ ਜਦੋਂ ਤੋਂ ਬਣੀ ਆ, ਉਦੋਂ ਤੋਂ ਬਾਅਦ ਜਿਹੜਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਤੇ ਡਰਾਉਣਾ, ਜਿਹੜਾ ਇਹ ਇਹਨਾਂ ਦੇ ਜਿਹੜਾ ਇੱਕ ਮਿਸ਼ਨ ਇਹਦਾ ਤੇਜ਼ ਬਹੁਤ ਹੋ ਗਿਆ। ਖਾਸ ਤੌਰ ਤੇ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ 2 ਕੁ ਮਹੀਨੇ ਪਹਿਲਾਂ ਜਿਹੜਾ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ, ਜਿਹਦੇ ਵਿੱਚ RSS, BJP ਤੇ ਇਹਨਾਂ ਨੇ ਪੁਲਿਸ ਅਫਸਰਾਂ ਦੇ ਨਾਲ ਮਿਲ ਕੇ ਜਿਹੜਾ ਕਿ ਜਿਸ ਤਰੀਕੇ ਨਾਲ ਮੁਸਲਮਾਨਾਂ ਦੇ ਘਰਾਂ ਨੂੰ ਲੁੱਟਿਆ, ਮੁਸਲਮਾਨ ਔਰਤਾਂ ਦੇ ਨਾਲ ਰੇਪ ਕੀਤੇ, ਉਹਨਾਂ ਦੇ ਧਾਰਮਿਕ ਸਥਾਨ ਭੰਨੇ ਗਏ, ਤੋੜੇ ਗਏ, ਸਾੜੇ ਗਏ। ਤੇ ਇਹ ਜਿਹੜਾ ਮੀਡੀਆ, ਕਿਉਂਕਿ ਜਿਹੜਾ ਅਸੀਂ ਜਿਸ ਦਾ ਨਾਮ ਜਿਹੜਾ ਗੋਦੀ ਮੀਡੀਆ ਪੈ ਗਿਆ, ਖਾਸ ਤੌਰ ਤੇ ਭਾਰਤ ਦਾ ਨੈਸ਼ਨਲ ਮੀਡੀਆ, ਸਿਰਫ ਇੱਕ ਅੱਧੇ ਚੈਨਲ ਨੂੰ ਛੱਡ ਕੇ ਉਹਦੇ ਵਿੱਚ ਤਕਰੀਬਨ ਜਿਹੜਾ ਕਿ ਆਪਣੀ ਰਾਖੀ ਕਰਨ ਦੇ ਵਾਲੇ ਜਿਹੜੇ ਕਿ ਮੁਸਲਮਾਨ, ਉਹਨਾਂ ਨੂੰ ਬੜੇ ਵੱਡੇ ਖਤਰਨਾਕ ਸਾਜ਼ਿਸ਼ਕਾਰੀ ਜਿਹੜਾ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਜਿੱਦਾਂ ਤਾਹਿਰ ਹੁਸੈਨ ਦਾ ਅਸੀਂ ਮਸਲਾ ਦੇਖਦੇ ਹਾਂ ਕਿ ਉਹ ਆਪਣੇ ਘਰ ਦੇ ਵਿੱਚੋਂ ਜਿਹੜਾ ਕਿ ਹਮਲਾਵਰਾਂ ਦੀ ਭੀੜ ਜਿਹੜੀ ਉਹਦਾ ਮੁਕਾਬਲਾ ਕਰ ਰਿਹਾ ਸੀ, ਤੇ ਉਹ ਮੁਕਾਬਲਾ ਕਰਨ ਨੂੰ ਇੱਕ ਬੜੀ ਵੱਡੀ ਸਾਜ਼ਿਸ਼ ਜਿਹੜੀ ਹੈ ਕਿ ਸਮੁੱਚਾ ਮੀਡੀਆ ਜਿਹੜਾ ਕਿ ਇੰਡੀਆ ਦਾ ਉਹਦੇ ਵੱਲੋਂ ਬਣਾ ਕੇ ਪੇਸ਼ ਕੀਤਾ ਗਿਆ ਕਿ ਜਿਵੇਂ ਤਾਹਿਰ ਹੁਸੈਨ ਹੀ ਜਿਹੜਾ ਕਿ ਦਿੱਲੀ ਦੇ ਵਿੱਚ ਜਿਹੜੀ ਹੋਈ ਆ ਹਿੰਸਾ, ਵੀ ਉਹਦੇ ਲਈ ਜ਼ਿੰਮੇਵਾਰ ਹੈ ਜੀ। ਅਜੇ ਤੱਕ ਵੀ ਜਿਹੜਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਮੀਡੀਆ ਤੇ ਉਹ ਸਾਨੂੰ ਸੁਣਨ ਨੂੰ ਮਿਲਦੀਆਂ। ਤੇ ਇਹਦੇ ਵਿੱਚ ਅਸੀਂ ਜਿਹੜਾ ਨਾ ਕਿ ਉਦੋਂ ਖਬਰ ਆਈ ਆ ਕਿ ਕੇਰਲ ਦੇ ਵਿੱਚ 2 ਚੈਨਲ ਸੀ ਮਲਿਆਲਮ ਭਾਸ਼ਾ ਦੇ ਵਿੱਚ ਜਿਹੜੇ ਚੱਲਦੇ ਸੀ। ਬਿਲਕੁਲ, ਉਹਨਾਂ ਦੇ ਵਿੱਚ ਸੀਗਾ ਇੱਕ ਮੀਡੀਆ 1
ਤੇ ਇੱਕ ਜਿਹੜਾ ਸੀਗਾ ਹੋਰ ਚੈਨਲ ਸੀਗਾ ਜਿਹਦੇ ਸੀਐਲ ਥਾਮਸ, ਜਿਹੜੇ ਕਿ ਏਸ਼ੀਆ ਨੈਟ ਨਿਊਜ਼। ਇਹਨਾਂ ਨੇ ਜਿਹੜਾ ਕਿ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਉਹਦੇ ਵਿੱਚ ਉਹਦੀ ਸਹੀ ਰਿਪੋਰਟਿੰਗ ਜਿਹੜੀ ਆ ਲੋਕਾਂ ਤੱਕ ਕੀਤੀ ਤੇ ਲੋਕਾਂ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਤੇ ਆਰਐਸਐਸ ਦੇ ਲੋਕ ਜਿਹੜੇ ਆ ਉਹਨਾਂ ਨੇ ਪੁਲਿਸ ਦੇ ਨਾਲ ਮਿਲ ਕੇ ਕਿਸ ਤਰੀਕੇ ਮੁਸਲਮਾਨਾਂ ਤੇ ਜ਼ੁਲਮ ਢਾਏ, ਉਹਨਾਂ ਦੇ ਘਰ ਲੁੱਟੇ, ਉਹਨਾਂ ਦੇ ਕਾਰੋਬਾਰ ਜਿਹੜੇ ਤਬਾਹ ਕੀਤੇ, ਉਹਨਾਂ ਦੇ ਧਾਰਮਿਕ ਸਥਾਨ ਢਾਏ ਤੇ ਕਿਸ ਤਰੀਕੇ ਉਹਨਾਂ ਦੀਆਂ ਔਰਤਾਂ ਦੀ ਬੇਪਤੀ ਕੀਤੀ। ਜੀ ਤੇ ਇਹਨਾਂ ਦੋਹਾਂ ਚੈਨਲਾਂ ਦੇ ਉੱਤੇ ਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਇਹ ਇਲਜ਼ਾਮ ਲਾ ਕੇ ਜਿਹੜਾ ਕਿ ਸੈਂਟਰ ਸਰਕਾਰ ਦੇ ਵੱਲੋਂ ਇਹਨਾਂ ਦੇ ਉੱਤੇ 48 ਘੰਟੇ ਦੀ ਪਾਬੰਦੀ ਜਿਹੜੀ ਆ ਕਿ ਉਸ ਟਾਈਮ ਲਾਈ ਗਈ। ਤੇ ਇਹਦੇ ਖਿਲਾਫ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਕਿ ਲੋਕਾਂ ਨੇ ਆਵਾਜ਼ ਇਸ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਉਠਾਈ, ਜਿਹਦੇ ਕਾਰਨ ਜਿਹੜਾ ਕੀ ਹੋਇਆ ਕਿ ਅਖੀਰ ਸਰਕਾਰ ਨੂੰ ਜਿਹੜਾ ਕਿ ਇਹ ਸਿਰਫ 48 ਘੰਟੇ ਦੀ ਜਿਹੜੀ ਪਾਬੰਦੀ ਆ ਉਹ ਵੀ ਹਟਾਉਣੀ ਪਈ, ਬੰਦਿਸ਼ ਜਿਹੜੀ ਸੀ। ਤੇ ਗੱਲ ਇਹੀ ਹੈ ਕਿ ਅਸਲ ਵਿੱਚ ਇਹ ਸਰਕਾਰ ਜਿਹੜੀ ਆ ਕਿ ਆਪਣੇ ਖਿਲਾਫ ਜਿਹੜੀ ਇਹਨਾਂ ਦੀ ਜੋ ਰਣਨੀਤੀ ਚੱਲ ਰਹੀ ਆ ਘੱਟ ਗਿਣਤੀਆਂ ਨੂੰ ਕਤਲ ਕਰਨ ਦੀ, ਦਬਾਉਣ ਦੀ, ਤੇ ਉਹਨਾਂ ਦੇ ਬਾਰੇ ਗੱਲ ਕਰਨ ਵਾਲਾ, ਸੱਚੀ ਗੱਲ ਕਰਨ ਵਾਲਾ ਮੀਡੀਆ ਜਿਹੜਾ ਕਿ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਆ ਤੇ ਉਹਦੀ ਆਵਾਜ਼ ਬੰਦ ਕਰਨ ਦੀ ਜਿਹੜੀ ਆ ਕਿ ਇਹ ਕੋਸ਼ਿਸ਼ ਕੀਤੀ ਜਾਂਦੀ, ਧੱਕੇ ਨਾਲ ਦਬਾਇਆ ਜਾਂਦਾ। ਕਈ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਕਿ ਐਂਕਰ ਜਿਹੜੇ ਇਦਾਂ ਦੇ ਸੀਗੇ ਕਿ ਜਿਨ੍ਹਾਂ ਨੇ ਜੁਰਤ ਕੀਤੀ ਕਿ ਬੀਜੇਪੀ ਦੇ ਲੀਡਰਾਂ ਨੂੰ ਸ਼ੀਸ਼ਾ ਵਿਖਾਇਆ ਜਾਵੇ, ਉਹਨਾਂ ਤੋਂ ਉਹ ਸਵਾਲ ਪੁੱਛੇ ਜਾਣ ਕਿ ਜਿਹੜਾ ਦੂਜੇ ਚੈਨਲ ਜਿਹੜੇ ਹਿੰਮਤ ਨਹੀਂ ਕਰਦੇ, ਤੇ ਉਹਨਾਂ ਐਂਕਰਾਂ ਨੂੰ ਉਹਨਾਂ ਚੈਨਲਾਂ ਦੇ ਵਿੱਚੋਂ ਕਢਾ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚੋਂ ਕਈ ਜਿਹੜੇ ਨੇ ਕਿ ਹੁਣ ਆਜ਼ਾਦ ਤੌਰ ਤੇ YouTube ਦੇ ਉੱਤੇ ਜਿਹੜੇ ਆਪਣੇ ਚੈਨਲ ਚਲਾ ਰਹੇ ਆ ਤੇ ਸ਼ੋਅ ਚਲਾ ਕੇ ਉਹ ਆਪਣੀ ਗੱਲ ਜਿਹੜੀ ਆ ਲੋਕਾਂ ਤੱਕ ਪਹੁੰਚਾ ਰਹੇ ਆ। ਇਹਨਾਂ ਦੇ ਵਿੱਚੋਂ ਇੱਕ ਵਿਨੋਦ ਦੁਆ ਦਾ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਪਿਛਲੇ ਦਿਨੀ ਜਿਹੜਾ ਕਿ ਕਿਉਂਕਿ ਉਹ ਜਿਹੜਾ ਚੈਨਲ ਦੇ ਉੱਤੇ ਕੰਮ ਕਰਦਾ ਸੀ ਉੱਥੋਂ ਉਹਨੂੰ ਕਢਵਾ ਦਿੱਤਾ ਗਿਆ ਸੀਗਾ, ਤੇ ਉਦੋਂ ਤੋਂ ਹੀ ਉਹ YouTube ਦੇ ਰਾਹੀਂ ਆਪਣੇ ਵਿਚਾਰ ਜਿਹੜੇ ਆ ਕਿ ਆਮ ਲੋਕਾਂ ਤੱਕ ਪਹੁੰਚਾ ਰਿਹਾ ਸੀ। ਤੇ ਹੁਣ ਪਿੱਛੇ ਜਿਹੜਾ ਕਿ ਉਹਦੇ YouTube ਸ਼ੋਅ ਦੇ ਉੱਤੇ ਵੀ ਇੱਕ ਦੇਸ਼ ਧਰੋਹ ਦਾ ਕੇਸ ਜਿਹੜਾ ਉਹ ਰਜਿਸਟਰਡ ਕਰ ਦਿੱਤਾ ਗਿਆ ਤੇ ਉਹਦੀ ਗ੍ਰਿਫਤਾਰੀ ਦਾ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਬੇਸ਼ੱਕ ਸੁਪਰੀਮ ਕੋਰਟ ਨੇ ਉਹਦੀ ਗ੍ਰਿਫਤਾਰੀ ਦੇ ਉੱਤੇ ਤੇ ਰੋਕ ਲਾ ਦਿੱਤੀ ਹੈ, ਪਰ ਉਹਦੇ ਤੇ ਜਿਹੜਾ ਮੁਕੱਦਮਾ ਜਿਹੜਾ ਚਲਾਇਆ ਜਾ ਰਿਹਾ ਉਹਦੇ ਤੇ ਰੋਕ ਲਾਉਣ ਤੋਂ ਨਾ ਕਰ ਦਿੱਤੀ ਹੈ। ਇਹ ਅਸੀਂ ਦੇਖ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਧੱਕੇਸ਼ਾਹੀ ਦੇ ਨਾਲ ਆਪਣੇ ਖਿਲਾਫ ਉੱਠਣ ਵਾਲੀ ਹਰੇਕ ਆਵਾਜ਼ ਨੂੰ ਜਿਹੜਾ ਕਿ ਬੰਦ ਕਰਨ ਦਾ ਯਤਨ ਇਸ ਸਰਕਾਰ ਵੱਲੋਂ ਕੀਤਾ ਜਾ ਰਿਹਾ, ਤੇ ਇਹਦੇ ਤਹਿਤ ਹੀ ਅਸੀਂ ਇਹ ਸਮਝ ਸਕਦੇ ਹਾਂ ਕਿ ਜਿਹੜੇ ਸਿੱਖਾਂ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੋ ਰਹੀ ਆ, ਸੂਖਮ ਤੌਰ ਤੇ ਨਸਲਕੁਸ਼ੀ ਹੋ ਰਹੀ ਆ, ਜਿਹੜੀਆਂ ਸਾਜ਼ਿਸ਼ਾਂ ਸਿੱਖਾਂ ਦੇ ਖਿਲਾਫ ਹੋ ਰਹੀਆਂ, ਤੇ ਉਹਨਾਂ ਦੇ ਬਾਰੇ ਆਵਾਜ਼ ਬੁਲੰਦ ਕਰਨ ਵਾਲਾ ਜਿਹੜਾ ਸਿੱਖ ਮੀਡੀਆ, ਜਿਹਦੀ ਲੋੜ ਇਸ ਕਰਕੇ ਮਹਿਸੂਸ ਹੋਈ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਮੀਡੀਆ ਉਹ ਆਪਣੀ ਮੀਡੀਆ ਵਾਲੀ ਜ਼ਿੰਮੇਵਾਰੀ ਨਾ ਨਿਭਾ ਕੇ ਜਿਹੜਾ ਕਿ ਸਰਕਾਰ ਦਾ ਇੱਕ ਬੁਲਾਰਾ ਬਣ ਕੇ ਉਹ ਇੱਕ ਆਪਣੀ ਉਹ ਸਰਕਾਰੀ ਜ਼ਿੰਮੇਵਾਰੀ ਨਿਭਾਉਣ ਲੱਗ ਪਿਆ, ਤੇ ਉਹਦੇ ਵਿੱਚ ਜਿਹੜੀ ਆ ਇਹ ਲੋੜ ਮਹਿਸੂਸ ਹੋਈ ਕਿ ਸਿੱਖ ਜਿਹੜੇ ਆ ਉਹਨਾਂ ਦੇ ਆਪਣੇ ਚੈਨਲ ਹੋਣ, ਤਾਂ ਕਿ ਜਿਹੜੀ ਸਹੀ ਜਿਹੜੀ ਜਾਣਕਾਰੀ ਸਿੱਖਾਂ ਦੇ ਖਿਲਾਫ ਜੋ ਕੁਛ ਚੱਲ ਰਿਹਾ, ਜੋ ਹੋ ਰਿਹਾ, ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਦਬਾਇਆ ਜਾ ਰਿਹਾ, ਕਿਵੇਂ ਸੂਖਮ ਤੌਰ ਤੇ ਉਹਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਤੇ ਇਸ ਤਰ੍ਹਾਂ ਦਾ ਸੱਚ ਜਿਹੜਾ ਸਾਹਮਣੇ ਲਿਆਉਣ ਵਾਲੇ ਜਿਹੜੇ ਚੈਨਲ ਨੇ ਉਹ ਇਸ ਸਰਕਾਰ ਨੂੰ ਹਜਮ ਨਹੀਂ ਹੋ ਰਹੇ, ਤੇ ਇਸੇ ਕਾਰਨ ਅਸੀਂ ਸਮਝ ਸਕਦੇ ਹਾਂ ਕਿ ਇਹ ਜਿਹੜੀਆਂ ਪਾਬੰਦੀਆਂ ਸਾਡੇ ਚੈਨਲਾਂ ਦੇ ਉੱਤੇ ਲਾਈਆਂ ਗਈਆਂ। ਬਿਲਕੁਲ, ਤੇ ਪਰ ਇੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਜਿਹੜੀ ਗੱਲ ਹੈ ਇਹ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜ਼ਿਆਦਾ ਤੇਜ਼ ਹੋਈ ਹੈ, ਤੇ ਵਿਰੋਧ ਦੀ ਜਿਹੜੀ ਵੀ ਆਵਾਜ਼ ਹੈ ਉਹਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਉਹ ਭਾਵੇਂ ਭਾਰਤ ਦੇ ਵਿੱਚ ਕਿਸੇ ਵੀ ਖਿੱਤੇ 'ਚ ਜਾਂ ਕਿਸੇ ਵੀ ਸੂਬੇ ਦੇ ਨਾਲ ਸੰਬੰਧਿਤ ਗੱਲ ਹੋਵੇ, ਇਹਦੀਆਂ ਐਗਜ਼ਾਮਪਲਸ ਤੁਸੀਂ ਦਿੱਤੀਆਂ ਨੇ। ਪਰ ਸਿੱਖਾਂ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ ਤਾਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਖਿਲਾਫ ਇੱਕ ਵੱਖਰੇ ਤੌਰ ਤੇ ਕਮਿਊਨਲ ਪਾਰਟ, ਇੱਕ ਫਿਰਕੂ ਪਾਰਟ ਨਾਲ ਹੋਰ ਜੁੜ ਜਾਂਦਾ, ਜਿਹੜਾ ਬਾਕੀ ਭਾਰਤ ਦੇ ਵਿੱਚ ਨਹੀਂ ਵਰਤਿਆ ਜਾਂਦਾ, ਜੋ ਸਿੱਖਾਂ ਦੇ ਖਿਲਾਫ ਯੂਜ਼ ਕੀਤਾ ਜਾਂਦਾ ਹੈ। ਹੁਣ ਜੇ ਐਗਜ਼ਾਮਪਲ ਦੇ ਤੌਰ ਤੇ ਇਸੇ ਸਾਰੇ ਘਟਨਾਕ੍ਰਮ ਨੂੰ ਦੇਖਣਾ ਹੋਵੇ ਤੇ 1984 ਦੀ ਜਿਹੜੀ ਹੈ ਘੱਲੂਘਾਰੇ ਦੀ ਵਰ੍ਹੇਗੰਢ ਮੌਕੇ 5-6 ਜੂਨ ਦੇ ਦਰਮਿਆਨ ਇਹ ਜਿਹੜਾ ਘਟਨਾਕ੍ਰਮ ਹੈ ਇਸ ਨੂੰ ਅੰਜਾਮ ਦਿੱਤਾ ਜਾਣਾ,
ਤੇ ਫਿਰ ਨਾਲ ਹੀ ਨਾਲ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜਾ ਸਿੱਖ ਹੈਸ਼ਟੈਗ ਹੈ ਜਿਹਦੇ ਥੱਲੇ ਜ਼ਿਆਦਾਤਰ ਸਿੱਖ ਆਪਣੀਆਂ ਪੋਸਟਸ ਪਾ ਰਹੇ ਸੀ ਜਾਂ ਅਵੇਅਰਨੈਸ ਕ੍ਰੀਏਟ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ, ਉਹਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਤੇ ਬੈਨ ਕੀਤਾ ਜਾਂਦਾ ਹੈ। ਸੋ ਇੱਕ ਵੱਖਰੇ ਤੌਰ ਤੇ ਧਾਰਮਿਕ ਤੌਰ ਦੇ ਉੱਤੇ ਜਿਹੜੀ ਇੱਕ ਟਾਰਗੇਟਿੰਗ ਹੈ ਸਿੱਖਾਂ ਦੇ ਖਿਲਾਫ, ਉਹ ਐਡੀਸ਼ਨਲ ਹੁੰਦੀ ਹੈ। ਹਾਂਜੀ, ਬਿਲਕੁਲ ਇਹ ਇੱਕ ਬੜੀ ਵੱਡੀ ਤਰਾਸਦੀ ਅਸੀਂ ਕਹਿ ਸਕਦੇ ਹਾਂ ਕਿ ਬਾਕੀ ਜਿਵੇਂ ਕਿ ਮੈਂ ਉਹਨਾਂ ਚੈਨਲਾਂ ਦੀ ਗੱਲ ਕੀਤੀ ਕੇਰਲ ਦੇ ਵਿੱਚ ਜਿਹੜੇ ਮਲਿਆਲਮ ਚੈਨਲ, ਤੇ ਇਹਨਾਂ ਦੇ ਖਿਲਾਫ ਜਦੋਂ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਵੇਖਦੇ ਹਾਂ ਕਿ ਕਈ ਜਥੇਬੰਦੀਆਂ ਆਪੋ ਆਪਣੇ ਤੌਰ ਨਾਲ ਜਿਹੜਾ ਕਿ ਇਸ ਦੇ ਖਿਲਾਫ ਆਵਾਜ਼ ਚੁੱਕਦੀਆਂ, ਜਿਨ੍ਹਾਂ ਦੇ ਵਿੱਚ ਕਮਿਊਨਿਸਟ ਜਥੇਬੰਦੀਆਂ ਜਿਹੜੀਆਂ ਬੜੀ ਵੱਡੀ ਪੱਧਰ ਤੇ ਰੋਲ ਅਦਾ ਕਰਦੀਆਂ। ਜੀ ਪਰ ਜਦੋਂ ਗੱਲ ਸਿੱਖਾਂ ਦੀ ਆਉਂਦੀ ਹੈ ਤੇ ਉਸ ਵੇਲੇ ਬੜੀ ਹੈਰਾਨੀ ਹੁੰਦੀ ਹੈ ਕਿ ਤਕਰੀਬਨ ਸਾਰੇ ਦਾ ਸਾਰਾ ਦੇਸ਼ ਜਿਹੜਾ ਕਿ ਉਹ ਸਿੱਖ ਕੌਮ ਦੇ ਖਿਲਾਫ ਖਲੋਤਾ ਨਜ਼ਰ ਆਉਂਦਾ, ਤੇ ਉਸ ਵੇਲੇ ਉਹ ਜਿਹੜੀ ਦਿੱਲੀ ਦੀ ਜਾਬਰ ਸਟੇਟ ਆ ਉਹਦੇ ਨਾਲ ਖਲੋਤਾ ਨਜ਼ਰ ਆਉਂਦਾ। ਤੇ ਇਹੀ ਕਾਰਨ ਆ ਕਿ ਸਿੱਖਾਂ ਦੇ ਖਿਲਾਫ ਹੁਣ ਤੱਕ ਜੋ ਵੀ ਹੋਇਆ 1984 ਤੋਂ ਲੈ ਕੇ ਹੁੰਦਾ ਆ ਰਿਹਾ, ਉਹਦਾ ਸਮੁੱਚੇ ਤੌਰ ਦੇ ਉੱਤੇ ਜਿਹੜਾ ਕਿ ਉਸ ਤਰੀਕੇ ਦੇ ਨਾਲ ਉਸ ਕਦਰ ਵਿਰੋਧ ਜਿਹੜਾ ਉਹ ਵੇਖਣ ਨੂੰ ਨਹੀਂ ਮਿਲਦਾ, ਜਿਵੇਂ ਹੋਰ ਕਈ ਸੂਬਿਆਂ ਦੇ ਵਿੱਚ ਜਦੋਂ ਧੱਕੇਸ਼ਾਹੀ ਹੁੰਦੀ ਆ ਸੈਂਟਰ ਵੱਲੋਂ ਜਾਂ RSS ਦੀ ਜਮਾਤ ਵੱਲੋਂ, ਤੇ ਉਹਦੇ ਖਿਲਾਫ ਫਿਰ ਵੀ ਇੱਕ ਅਸੀਂ ਵੇਖਦੇ ਹਾਂ ਕਿ ਇੱਕਾ ਦੁੱਕਾ ਆਵਾਜ਼ਾਂ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਉੱਠਦੀਆਂ ਉਹਨਾਂ ਦੇ ਹੱਕ ਵਿੱਚ। ਪਰ ਸਿੱਖਾਂ ਦਾ ਜਦੋਂ ਮਸਲਾ ਆਉਂਦਾ ਉਦੋਂ ਸਾਰੇ ਦਾ ਸਾਰਾ ਦੇਸ਼ ਜਿਹੜਾ ਕਿ ਅਸੀਂ ਦੇਖ ਸਕਦੇ ਹਾਂ ਕਿ ਪੂਰਾ ਹਿੰਦੁਸਤਾਨ ਇੱਕ ਪਾਸੇ ਹੁੰਦਾ ਤੇ ਸਿੱਖ ਕੌਮ ਜਿਹੜੀ ਉਹ ਇੱਕ ਪਾਸੇ ਹੁੰਦੀ ਆ। ਤੇ ਇਹੀ ਕਾਰਨ ਆ ਕਿ ਸਿੱਖ ਚੈਨਲਾਂ ਦੇ ਉੱਤੇ ਜਦੋਂ ਕੁਹਾੜਾ ਚੱਲਦਾ, ਸਿੱਖਾਂ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਧੱਕੇਸ਼ਾਹੀ ਜਿਹੜੀ ਹੈ ਹੁੰਦੀ ਹੈ, ਤੇ ਉਸ ਵੇਲੇ ਬਾਕੀ ਸਾਰੇ ਦਾ ਸਾਰਾ ਦੇਸ਼, ਬਾਕੀ ਸਾਰੀਆਂ ਜਥੇਬੰਦੀਆਂ, ਜਿੰਨੀਆਂ ਸਿਆਸੀ ਪਾਰਟੀਆਂ, ਉਹ ਇੱਕ ਤਰੀਕੇ ਦੇ ਨਾਲ ਮੂਕ ਸਹਿਮਤੀ ਜਿਹੜੀਆਂ ਕਿ ਸੈਂਟਰ ਸਰਕਾਰ ਨੂੰ ਇਸ ਜ਼ਬਰ ਜ਼ੁਲਮ ਦੇ ਹੱਕ ਦੇ ਵਿੱਚ ਦਿੰਦੀਆਂ। ਤੇ ਇਹੀ ਕਾਰਨ ਆ ਸਿੱਖਾਂ ਨੂੰ ਆਪਣੇ ਮੀਡੀਆ ਦੀ ਲੋੜ ਜਿਹੜੀ ਆ ਕਿ ਇਸ ਤੋਂ ਵੀ ਜਿਹੜੀ ਆ ਕਿ ਜਦ ਬਹੁਤ ਤੀਬਰਤਾ ਦੇ ਨਾਲ ਜਿਹੜੀ ਆ ਮਹਿਸੂਸ ਹੁੰਦੀ ਆ। ਇਹਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਬਣਦੀ ਹੈ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਲੋੜ ਮਹਿਸੂਸ ਹੁੰਦੀ ਹੈ। ਹੁਣ ਜਿਹੜਾ ਸਾਰਾ ਘਟਨਾਕ੍ਰਮ, ਜੇ ਹੋਰ ਇੱਕ ਗੱਲ ਦੇਖਣੀ ਹੋਵੇ, ਗਿਆਨੀ ਹਰਪ੍ਰੀਤ ਸਿੰਘ ਜਦੋਂ ਉਹਨਾਂ ਨੇ ਹੁਣ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਜਦੋਂ 6 ਜੂਨ ਨੂੰ ਘੱਲੂਘਾਰੇ ਦੀ ਵਰ੍ਹੇਗੰਢ ਅਕਾਲ ਤਖਤ ਤੇ ਯਾਦ ਕੀਤਾ ਗਿਆ, ਘੱਲੂਘਾਰੇ ਨੂੰ ਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਉਸ ਮੌਕੇ ਜਦੋਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਹੈ, ਇਹ ਕਿਹਾ ਕਿ ਕਿਹੜਾ ਸਿੱਖ ਨਹੀਂ ਚਾਹੁੰਦਾ ਦੁਨੀਆ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਨਾ ਜਾਂ ਖਾਲਿਸਤਾਨ ਨਹੀਂ ਚਾਹੁੰਦਾ, ਤੇ ਜੇ ਸਰਕਾਰ ਸਾਨੂੰ ਦੇਵੇਗੀ ਅਸੀਂ ਲੈ ਲਵਾਂਗੇ। ਕਿਵੇਂ ਫਿਰ ਉਹਨਾਂ ਦਾ ਭੰਡੀ ਪ੍ਰਚਾਰ ਕੀਤਾ ਗਿਆ, ਉਸ ਬਿਆਨ ਦੀ, ਉਹਨਾਂ ਦੀ ਗੱਲ ਦੀ ਵਿਰੋਧਤਾ ਕੀਤੀ ਗਈ ਹੈ, ਇੱਥੋਂ ਤੱਕ ਕਿ ਇੱਕ ਅਖਬਾਰ ਵੱਲੋਂ ਇਹ ਕਹਿ ਦਿੱਤਾ ਗਿਆ ਬਾਅਦ ਦੇ ਵਿੱਚ ਕਿ ਉਹਨਾਂ ਨੇ ਆਪਣੇ ਬਿਆਨ ਤੋਂ ਯੂ ਟਰਨ ਮਾਰ ਲਿਆ, ਜਿਹਦੇ ਤੇ ਉਹਨਾਂ ਨੇ ਵਿਅੰਗ ਕਰਦਿਆਂ, ਕੁਐਸਚਨ ਲਾਉਂਦਿਆਂ, ਸਵਾਲੀਆ ਚਿੰਨ੍ਹ ਲਾਉਂਦਿਆਂ ਇਹ ਗੱਲ ਕਹੀ ਹੈ ਕਿ ਸਾਨੂੰ ਹੁਣ ਇਸ ਲੈਵਲ ਤੱਕ ਦਾ ਜਿਹੜਾ ਸਾਡੇ ਨਾਲ ਵਰਤਾਰਾ ਉਹ ਕੀਤਾ ਜਾ ਰਿਹਾ ਹੈ ਮੀਡੀਆ ਦੇ ਇੱਕ ਹਿੱਸੇ ਵੱਲੋਂ, ਤੇ ਇੱਥੇ ਸਾਨੂੰ ਆਪਣੇ ਮੀਡੀਆ ਦੀ ਘਾਟ ਬਹੁਤ ਮਹਿਸੂਸ ਹੁੰਦੀ ਹੈ। ਹਾਂਜੀ, ਬਿਲਕੁਲ। ਜਿਹੜਾ ਕਿ ਇਹ ਪ੍ਰਚਾਰ ਜਿਹੜਾ ਕਿ ਜਿਹੜੀ ਅਸੀਂ ਦੇਖਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਗੱਲ ਕੀਤੀ, ਇਹ ਗੱਲ ਅਸਲ ਵਿੱਚ ਜਿਹੜੀਆਂ ਕਿ ਅਸੀਂ ਕਈ ਜਿਹੜੇ ਬਾਦਲ ਦਲ ਦੇ ਲੀਡਰ ਨੇ, ਇੱਥੋਂ ਤੱਕ ਕਿ ਖੁਦ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹੋਂ ਵੀ ਜਿਹੜਾ ਕਿ ਜਿੰਨਾ ਗਵਾਹਾਂ ਨੇ ਸੁਣੀ ਆ, ਉਹਨਾਂ ਨੇ ਸਾਨੂੰ ਦੱਸਿਆ ਕਿ ਬਾਦਲ ਨੇ ਕਈ ਵਾਰੀ ਖੁਦ ਕਿਹਾ ਕਿ ਦੱਸੋ ਕਿਹੜਾ ਜਿਹੜਾ ਸਿੱਖ ਜਿਹੜਾ ਨਹੀਂ ਚਾਹੁੰਦਾ, ਖਾਲਿਸਤਾਨ ਨਹੀਂ ਚਾਹੁੰਦਾ, ਪਰ ਅਸੀਂ ਜਿਹੜਾ ਵਾ ਕਿ ਹਾਲਾਤ ਜਿਹੜੇ ਨੇ ਉਹਨਾਂ ਦੇ ਮੱਦੇ ਨਜ਼ਰ ਜਿਹੜਾ ਕਿ ਕੰਮ ਕਰਦੇ ਆ। ਕਿ ਇਹਦੇ ਵਿੱਚੋਂ ਜਿਹੜਾ ਇਹ ਸਪਸ਼ਟ ਹੁੰਦਾ, ਆਮ ਤੌਰ ਤੇ ਜਿਹੜਾ ਕਿ ਮੀਡੀਆ ਵੱਲੋਂ ਰੌਲਾ ਪਾਇਆ ਜਾਂਦਾ ਕਿ ਸਿਰਫ ਮੁੱਠੀ ਭਰ ਲੋਕ ਜਿਹੜੇ ਆ ਉਹੀ ਖਾਲਿਸਤਾਨ ਦੀ ਗੱਲ ਕਰਦੇ ਆ, ਤੇ ਇਹਨਾਂ ਲੋਕਾਂ ਦਾ ਮੂੰਹ ਬੰਦ ਕਰਵਾਉਣ ਦੇ ਲਈ ਜਿਹੜੀ ਕਿ ਇੱਕੋ ਹੀ ਜਿਹੜੀ ਇਹ ਗੱਲ ਉਹ ਕੀਤੀ ਜਾ ਸਕਦੀ ਹੈ ਕਿ ਜੇ ਤੁਹਾਡੇ ਮੁਤਾਬਕ ਜਿਹੜਾ ਕਿ ਮੁੱਠੀ ਭਰ ਲੋਕ ਨੇ ਖਾਲਿਸਤਾਨ ਦੀ ਗੱਲ ਕਰਨ ਵਾਲੇ, ਤੇ ਫਿਰ ਤੁਸੀਂ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਕਿਉਂ ਨਹੀਂ ਕਰਵਾ ਲੈਂਦੇ ਸਿੱਖਾਂ ਦਾ? ਇਹਨਾਂ ਲੋਕਾਂ ਨੂੰ ਇਹ ਹਕੀਕਤ ਜਿਹੜੀ ਹੈ ਚੰਗੀ ਤਰ੍ਹਾਂ ਪਤਾ ਕਿ ਹਰੇਕ ਸਿੱਖ ਜਿਹੜਾ ਬੇਸ਼ੱਕ ਉਹ ਕਈ ਤਰ੍ਹਾਂ ਦੀਆਂ ਮਜਬੂਰੀਆਂ ਦੇ ਨਾਲ ਇਹਨਾਂ ਦੀ ਗੁਲਾਮੀ ਦੇ ਵਿੱਚ ਜਕੜਿਆ, ਕਈਆਂ ਨੇ ਬਾਦਲ ਵਰਗਿਆਂ ਨੇ ਜਿਹੜੀ ਹੈ ਕਿ ਇਸ ਗੁਲਾਮੀ ਨੂੰ ਕਬੂਲ ਵੀ ਕੀਤਾ ਹੋਇਆ, ਪਰ ਇਹਨਾਂ ਨੂੰ ਇਹ ਪਤਾ ਕਿ ਜੇ ਇੰਟਰਨੈਸ਼ਨਲ ਪੱਧਰ ਤੇ ਕੋਈ ਸੰਸਥਾ ਅੱਗੇ ਆ ਕੇ ਇਸ ਮੁੱਦੇ ਤੇ ਰੈਫਰੈਂਡਮ ਕਰਵਾ ਦਿੰਦੀ ਹੈ
ਤੇ ਵੱਡੀ ਗਿਣਤੀ ਜਿਹੜੀ ਆ ਸਿੱਖਾਂ ਦੀ ਬਹੁ ਗਿਣਤੀ ਜਿਹੜੀ ਆ ਕਿ ਉਹ ਖਾਲਿਸਤਾਨ ਦੇ ਹੱਕ ਵਿੱਚ ਵੋਟ ਪਾਊਗੀ। ਇਹਦੇ ਬਾਵਜੂਦ ਜਿਹੜਾ ਕਿ ਇਸ ਸੱਚਾਈ ਤੋਂ ਅੱਖਾਂ ਮੀਟੀਆਂ ਜਾਂਦੀਆਂ, ਇਦਾਂ ਦੀ ਕੋਈ ਗੱਲ ਕਰਨ ਵਾਲੇ ਜਿਹੜੇ ਆ ਕਿ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾਂਦਾ, ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਇਹ ਕੀਤਾ ਜਾ ਰਿਹਾ। ਤੇ ਇਹੀ ਕਾਰਨ ਆ ਕਿ ਅਸੀਂ ਸਿਰਫ ਜਿਹੜਾ ਕਿ ਸਿੱਖਾਂ ਨੂੰ ਜਾਗਰਿਤ ਕਰਨ ਦੇ ਲਈ ਨਹੀਂ, ਬਲਕਿ ਦੁਨੀਆ ਨੂੰ ਜਿਹੜਾ ਕਿ ਸਿੱਖਾਂ ਦਾ ਕੇਸ ਸਮਝਾਉਣ ਦੇ ਲਈ, ਦੁਨੀਆ ਦੇ ਵਿੱਚ ਸਿੱਖਾਂ ਦੀ ਆਵਾਜ਼ ਉਠਾਉਣ ਦੇ ਲਈ ਸਾਨੂੰ ਜਿਹੜਾ ਕਿ ਆਪਣੇ ਮੀਡੀਆ ਨੂੰ ਦੀ ਲੋੜ ਹੈ। ਤੇ ਉਸ ਮੀਡੀਆ ਨੂੰ ਜਿਹੜਾ ਆਪਣੇ ਚੈਨਲ ਜਿੰਨੇ ਕਿ ਕੰਮ ਕਰ ਰਹੇ ਆ, ਉਹਨਾਂ ਦੀ ਆਵਾਜ਼ ਜਿਹੜੀ ਅੱਗੇ ਤੋਂ ਵੀ ਹੋਰ ਬੁਲੰਦ ਕਰਨ ਦੀ ਲੋੜ ਹੈ, ਉਹਨਾਂ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ। ਬਿਲਕੁਲ, ਇੱਥੇ ਇਹ ਵੀ ਇੱਕ ਮੈਂ ਪੁਆਇੰਟ ਰੇਜ਼ ਕਰਨਾ ਚਾਹੂੰਗਾ ਕਿ ਜਦੋਂ ਅਸੀਂ ਇਸ ਨਜ਼ਰੀਏ ਤੋਂ ਗੱਲ ਕਰ ਰਹੇ ਹਾਂ ਕਿ ਇੰਪੋਰਟੈਂਸ ਕੀ ਹੈ ਮੀਡੀਆ ਦੀ ਜਾਂ ਸਿੱਖ ਮੀਡੀਆ ਦੀ ਖਾਸ ਤੌਰ ਤੇ ਵਿਸ਼ੇਸ਼ ਕਰਕੇ, ਤੇ ਇੱਥੇ ਇਹ ਵੀ ਗੱਲ ਹੈ ਵੀ ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਮੇਨ ਸਟ੍ਰੀਮ ਮੀਡੀਆ ਵੱਲੋਂ ਇਗਨੋਰ ਕਰ ਦਿੱਤੀਆਂ ਜਾਂਦੀਆਂ ਨੇ। ਖਬਰ ਹੀ ਨਹੀਂ ਬਣਦੀ, ਪਤਾ ਹੀ ਨਹੀਂ ਲੱਗਦਾ ਕਿ ਕੀ ਹੋਇਆ। ਜੇ ਰੀਸੈਂਟਲੀ ਹੁਣ ਦੇਖਣਾ ਹੋਵੇ ਤੇ ਪਿਛਲੇ ਹਫਤੇ ਦੇ ਵਿੱਚ ਜਿਹੜਾ ਯੂਪੀ ਦੇ ਵਿੱਚ ਜੋ ਖਬਰ ਜੋ ਮੀਡੀਆ ਦੇ ਵਿੱਚ ਨਹੀਂ ਆਈ, ਜਿਹਦੀਆਂ ਡਿਟੇਲਸ ਹੁਣ ਥੋੜੀਆਂ ਪਰਸਨਲ ਤੌਰ ਤੇ ਜਾਂ ਜਿਹੜੇ ਸਿੱਖ ਮੀਡੀਆ ਅਦਾਰੇ ਨੇ ਉਹਨਾਂ ਰਾਹੀਂ ਆ ਰਹੀਆਂ ਨੇ ਕਿ ਉੱਥੋਂ ਕਿਵੇਂ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ, ਸਰਕਾਰ ਹੀ ਕਿਵੇਂ ਉਹਨਾਂ ਕਿਸਾਨਾਂ ਦੇ ਖਿਲਾਫ ਹੋਈ ਹੈ ਜਿਨ੍ਹਾਂ ਦਾ ਰਾਈਟਫੁਲ ਅਧਿਕਾਰ, ਜਿਨ੍ਹਾਂ ਨੂੰ ਜ਼ਮੀਨ ਦੀ ਮਲਕੀਅਤ 1980 ਦੇ ਵਿੱਚ ਦਿੱਤੀ ਹੈ, ਤੇ ਹੁਣ ਉਹਨਾਂ ਦੀ ਫਸਲ ਉਜਾੜ ਕੇ ਉਹਨਾਂ ਨੂੰ ਉੱਥੋਂ ਬੇਦਖਲ ਕੀਤਾ ਜਾ ਰਿਹਾ ਉਹਨਾਂ ਦੀ ਜ਼ਮੀਨ ਤੋਂ। ਹਾਂਜੀ ਬਿਲਕੁਲ, ਇਹ ਜਿਹੜਾ ਕਿ ਸਿੱਖਾਂ ਦੀ ਜਿਹੜੀ ਆ ਸਰਦਾਰੀ ਅਸੀਂ ਕਹਿ ਸਕਦੇ ਹਾਂ ਕਿ ਉਹ ਇਹਨਾਂ ਨੂੰ 1947 ਤੋਂ ਪਹਿਲਾਂ ਦੀ ਚੁੱਭ ਰਹੀ ਆ, ਤੇ ਉਹ ਸਿੱਖਾਂ ਦੀ ਇਸ ਸਰਦਾਰੀ ਨੂੰ ਖਤਮ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਜਿਹੜਾ ਲਾਇਆ ਜਾ ਰਿਹਾ। ਪੰਜਾਬ ਦੇ ਅੰਦਰ ਵੀ ਜਿਹੜਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਡਾਕਾ ਮਾਰਿਆ ਗਿਆ, ਹੁਣ ਤੱਕ ਮਾਰਿਆ ਜਾ ਰਿਹਾ। ਪੰਜਾਬ ਦਾ ਪਾਣੀ ਜਿਹੜਾ ਕਿ ਰਾਜਸਥਾਨ ਦੀ ਰੇਤ ਦੇ ਵਿੱਚ ਖਪਾਇਆ ਜਾ ਰਿਹਾ। ਉਹ ਜਿੰਨੇ ਵੀ ਜਿਹੜੇ ਇਸ ਤਰ੍ਹਾਂ ਦੇ ਕਦਮ ਜਿਹੜੇ ਉਹਨਾਂ ਦੇ ਪਿੱਛੇ ਇੱਕੋ ਇੱਕ ਮਕਸਦ ਜਿਹੜਾ ਕਿ ਸਿੱਖ ਕੌਮ ਨੂੰ ਸਰਦਾਰੀ ਜਿਹੜੀ ਆ ਉਹਦੇ ਤੋਂ ਵਿਰਵਿਆਂ ਕਰਕੇ ਸਿੱਖਾਂ ਨੂੰ ਘਸਿਆਰੇ ਬਣਾ ਕੇ ਰੱਖ ਦੇਣਾ। ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਉਹ ਸਿੱਖ ਜਿਨ੍ਹਾਂ ਨੂੰ ਅਸੀਂ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਜਿਹੜਾ 1947 ਦੇ ਵਿੱਚ ਹਿੰਦੂਵਾਦ ਦੇ ਗੁਲਾਮ ਬਣਾ ਲਿਆ, ਤੇ ਉਹ ਸਿੱਖ ਜ਼ਮੀਨਾਂ ਦੇ ਮਾਲਕ ਹੋਣ ਅਜੇ ਵੀ, ਤੇ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਕਿ ਯੂਪੀ ਦੇ ਹਿੰਦੂ ਭਈਏ ਜਿਹੜੇ ਆ ਵੀ ਉਹ ਆ ਕੇ ਕੰਮ ਕਰਨਾ। ਇਹ ਚੀਜ਼ਾਂ ਜਿਹੜੀਆਂ ਅਜੇ ਤੱਕ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀਆਂ, ਤੇ ਉਹਨਾਂ ਦਾ ਜ਼ੋਰ ਜਿਹੜਾ ਲੱਗਾ ਕਿ ਇਹ ਜਿਹੜੀ ਇੰਨੀ ਕੁ ਵੀ ਜਿਹੜੀ ਇਹਨਾਂ ਦੀ ਸਰਦਾਰੀ ਜਿਹੜੀ ਆ ਰਹਿ ਗਈ ਹੈ ਬਚੀ ਕੁਚੀ, ਵੀ ਉਹਨੂੰ ਵੀ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ। ਤੇ ਇਹੀ ਕਾਰਨ ਆ ਕਿ ਉਹ ਜ਼ਮੀਨਾਂ ਜਿਹੜੀਆਂ ਕਿ ਉਹਨਾਂ ਦੀਆਂ, ਉਹਨਾਂ ਤੋਂ ਉਹਨਾਂ ਨੂੰ ਬੇਦਖਲ ਕੀਤਾ ਜਾ ਰਿਹਾ। ਜਿੱਥੇ ਵੀ ਉਹਨਾਂ ਦਾ ਜ਼ੋਰ ਲੱਗਦਾ ਆਪਣੇ ਤਰੀਕੇ ਦੇ ਨਾਲ ਲਾਇਆ ਜਾ ਰਿਹਾ। ਕਦੀ ਕਿਸੇ ਸਟੇਟ ਦੇ ਵਿੱਚੋਂ ਖਬਰ ਆਉਂਦੀ ਹੈ, ਕਦੀ ਕਿਸੇ ਸਟੇਟ ਦੇ ਵਿੱਚੋਂ। ਇਦਾਂ ਦੀਆਂ ਖਬਰਾਂ ਪਿੱਛੇ ਜੇ ਸਾਨੂੰ ਗੁਜਰਾਤ ਵਿੱਚੋਂ, ਮੱਧ ਪ੍ਰਦੇਸ਼ ਦੇ ਵਿੱਚੋਂ ਤੇ ਮਹਾਰਾਸ਼ਟਰ ਦੇ ਵਿੱਚੋਂ ਹੀ ਸੁਣਨ ਨੂੰ ਮਿਲੀਆਂ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੇ ਪਿੱਛੇ ਕਾਰਨ ਇਹੀ ਆ ਕਿ ਉਹ ਸਿੱਖ ਕੌਮ ਦੀ ਸਰਦਾਰੀ ਨੂੰ ਖਤਮ ਕਰਨਾ ਚਾਹੁੰਦੇ ਆ, ਤੇ ਸਿੱਖਾਂ ਨੂੰ ਘਸਿਆਰੇ ਬਣਾ ਕੇ ਇੱਕ ਵਿਚਾਰਗੀ ਦੀ ਹਾਲਤ ਦੇ ਵਿੱਚ ਜਿਹੜਾ ਕਿ ਹਿੰਦੂਵਾਦ ਦੇ ਅੱਗੇ ਗਿੜਗਿੜਾਉਂਦੇ ਤੇ ਉਹ ਵੇਖਣਾ ਚਾਹੁੰਦੇ ਆ। ਇਹਦੇ ਵਿੱਚ ਤੁਸੀਂ ਸਮਝਦੇ ਹੋ ਵੀ ਸਾਡੇ ਲੋਕਾਂ ਨੂੰ, ਭਾਵੇਂ ਉਹ ਪੰਜਾਬ ਦੇ ਵਿੱਚ ਹੋਣ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਣ, ਕੌਮ ਨੂੰ, ਸਿੱਖ ਸੰਗਤ ਨੂੰ ਇਸ ਗੱਲ ਦੀ ਸਮਝ ਹੈ ਤੇ ਉਹ ਇਸ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਆ? ਹਾਂ ਨਹੀਂ ਬਿਲਕੁਲ, ਅਸਲ ਵਿੱਚ ਜਿਹੜਾ ਕਿ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿ ਉਹ ਠੋਕਰਾਂ ਖਾ ਕੇ ਉਹਨਾਂ ਦਾ ਸਬਕ ਜਿਹੜਾ ਉਹ ਸਿੱਖਿਆ ਜਾਂਦਾ। ਜਿਵੇਂ ਕਿਸੇ ਨੇ ਕਿਹਾ ਕਿ ਅਕਲ ਜਿਹੜੀ ਆ ਉਹ ਬਦਾਮ ਖਾ ਕੇ ਨਹੀਂ, ਠੋਕਰਾਂ ਖਾ ਕੇ ਆਉਂਦੀ ਆ। ਤੇ ਕਈ ਚੀਜ਼ਾਂ ਜਿਹੜੀਆਂ ਏਦਾਂ ਦੀਆਂ ਸਿੱਖ ਕੌਮ ਠੋਕਰਾਂ ਖਾ ਕੇ ਫਿਰ ਸਿੱਖਦੀ ਆ। ਤੇ ਮੇਰੇ ਖਿਆਲ ਮੀਡੀਆ ਦੀ ਇੰਪੋਰਟੈਂਸ ਜਿਹੜੀ ਆ ਜਾਂ ਉਹਨੂੰ ਵੀ ਸਿੱਖ ਕੌਮ ਨੇ ਜਿਹੜੇ ਆ ਕਿ ਸ਼ੁਰੂਆਤ ਦੇ ਵਿੱਚ ਨਹੀਂ ਸੀ ਸਮਝਿਆ, ਪਰ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਦੇ ਉੱਤੇ ਘਾਤਕ ਵਾਰ ਹੋ ਰਹੇ ਆ, ਪੈਰ ਪੈਰ ਦੇ ਉੱਤੇ ਸਿੱਖਾਂ ਨਾਲ ਧੱਕੇਸ਼ਾਹੀ ਹੋ ਰਹੀ ਆ, ਤੇ ਇਹਦੇ ਬਾਵਜੂਦ ਜਿਹੜਾ ਕਿ ਸਿੱਖਾਂ ਨੂੰ ਉਲਟਾ ਜਿਹੜਾ ਬਦਨਾਮ ਵੀ ਸਿੱਖਾਂ ਨੂੰ ਕੀਤਾ ਜਾ ਰਿਹਾ। ਤੇ ਉਹਦੇ ਨਾਲ ਹੌਲੀ ਹੌਲੀ ਜਿਹੜਾ ਕਿ ਸਿੱਖਾਂ ਨੂੰ ਇਹ ਸਮਝ ਆਈ ਹੈ ਕਿ ਸਿੱਖਾਂ ਦਾ ਆਪਣਾ ਮੀਡੀਆ ਹੋਣਾ ਜਿਹੜਾ ਕਿ ਬਹੁਤ ਜ਼ਰੂਰੀ ਆ। ਤੇ ਅਜੇ ਵੀ ਮੇਰੇ ਖਿਆਲ ਪੂਰੀ ਸਮੁੱਚੇ ਤੌਰ ਦੇ ਉੱਤੇ ਜਿੰਨੇ ਸਮਝਣੀ ਚਾਹੀਦੀ ਸੀ ਸਿੱਖ ਕੌਮ, ਅਜੇ ਉਸ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਮਹੱਤਤਾ ਉਹਨੂੰ ਨਹੀਂ ਸਮਝ ਸਕੀ ਅਜੇ ਵੀ। ਤੇ ਇਹ ਮੇਰੇ ਖਿਆਲ ਜਿਹੜਾ ਕਿ ਹੌਲੀ ਹੌਲੀ ਜਿਹੜਾ ਕਿ ਇਹਨਾਂ ਠੋਕਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੇ ਹਮਲੇ ਨਿੱਤ ਦਿਹਾੜੇ ਜਿਹੜੇ ਸਾਡੇ ਉੱਤੇ ਹੋ ਰਹੇ ਆ,
ਤੇ ਉਹਦੇ ਨਾਲ ਜਿਹੜਾ ਕਿ ਮੀਡੀਆ ਦੀ ਮਹੱਤਤਾ ਜਿਹੜੀ ਆ ਉਹ ਸਿੱਖ ਛੇਤੀ ਸਮਝ ਜਾਣਗੇ। ਜੀ, ਤੇ ਕੀ ਸਮਝਦੇ ਹੋ ਕਿ ਅਸੀਂ ਜਿਹੜੇ ਮੀਡੀਆ ਅਦਾਰੇ ਹੈਗੇ ਆ, ਤੁਸੀਂ ਵੀ ਮੀਡੀਆ ਦੇ ਵਿੱਚ ਕੰਮ ਕਰ ਰਹੇ ਹੋ, ਪ੍ਰਿੰਟ ਮੀਡੀਆ, ਉੱਥੋਂ ਮੈਗਜ਼ੀਨ ਕੱਢਦੇ ਹੋ ਤੁਸੀਂ, ਤੁਹਾਨੂੰ ਵੱਖਰੇ ਤੌਰ ਤੇ ਜਿਹੜੇ ਚੈਲੰਜਸ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਕੁਝ ਚੀਜ਼ਾਂ ਨੇ ਜਿਹੜੀਆਂ ਸੁਖਾਲੀਆਂ ਹੋ ਜਾਂਦੀਆਂ ਨੇ ਜਦੋਂ ਖਾਸ ਤੌਰ ਤੇ ਗਵਰਨਮੈਂਟ ਪ੍ਰੈਸ਼ਰ ਦੀ ਗੱਲ ਕੀਤੀ ਜਾਂਦੀ ਹੈ। ਸੋ ਅਸੀਂ ਜਿਹੜੇ ਇਸ ਪਾਸੇ ਲੱਗੇ ਹੋਏ ਨੇ, ਸਾਡੇ ਨਾਲ ਦੇ ਹੋਰ ਸਾਡੇ ਜਿਹੜੇ ਚੈਨਲਸ ਨੇ, ਅਦਾਰੇ ਨੇ ਮੀਡੀਆ ਦੇ ਵਿੱਚ ਕੰਮ ਕਰਦੇ, ਕਿਸੇ ਵੀ ਲੈਵਲ ਤੇ ਹੋਣ ਜਾਂ ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂ ਕਿ ਅਸੀਂ ਇਸ ਪਾਰਟ ਨੂੰ, ਸਾਡਾ ਜਿਹੜਾ ਪੱਖ ਹੈ ਉਹ ਹੋਰ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖ ਸਕੀਏ ਤੇ ਲੋਕਾਂ ਨੂੰ, ਸਾਡੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਸਕੀਏ। ਹਾਂ, ਇਹ ਹੈ ਕਿ ਅਸਲ ਵਿੱਚ ਅਸੀਂ ਜਿਹੜਾ ਨਾ ਕਿ ਦੇਖਦੇ ਹਾਂ ਕਿ ਭਾਰਤ ਤੋਂ ਬਾਹਰ ਖਾਸ ਤੌਰ ਤੇ ਕਈ ਪੱਛਮੀ ਦੇਸ਼ਾਂ ਦੇ ਵਿੱਚ ਜਿਹੜਾ ਕਿ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵਾ ਜਿਹੜਾ ਇਹਨੂੰ ਬਹੁਤ ਜ਼ਿਆਦਾ ਮਹੱਤਤਾ ਜਿਹੜੀ ਆ ਦਿੱਤੀ ਗਈ ਹੈ। ਜਾਰਜ ਵਾਸ਼ਿੰਗਟਨ ਜਿਹੜਾ ਉਹਨਾਂ ਦੇ ਵਿਚਾਰ ਸੀਗੇ ਕਿ ਜੇ ਸਾਡੇ ਤੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ ਤੇ ਫਿਰ ਸਾਡੀ ਹਾਲਤ ਉਹਨਾਂ ਭੇਡਾਂ ਬੱਕਰੀਆਂ ਵਰਗੀ ਹੋ ਜਾਂਦੀ ਹੈ ਕਿ ਜਿਨ੍ਹਾਂ ਨੂੰ ਕਤਲ ਕੀਤੇ ਜਾਣ ਲਈ ਲਿਜਾਇਆ ਜਾ ਰਿਹਾ ਹੁੰਦਾ ਪਰ ਉਹ ਕੁਝ ਬੋਲ ਵੀ ਨਹੀਂ ਸਕਦੀਆਂ। ਤੇ ਇਹ ਵੀ ਜਿਹੜਾ ਕਿ ਪੱਛਮ ਦੇ ਵਿੱਚੋਂ ਕਿਸੇ ਵਿਦਵਾਨ ਨੇ ਕਿਹਾ ਸੀਗਾ ਕਿ ਤੁਹਾਡੇ ਜਿਹੜੇ ਵਿਚਾਰ ਨੇ ਉਹ ਬੇਸ਼ੱਕ ਮੇਰੇ ਖਿਲਾਫ ਹੋਣ ਪਰ ਇਹਦੇ ਬਾਵਜੂਦ ਮੈਂ ਤੁਹਾਡੇ ਵਿਚਾਰਾਂ ਦੀ ਜਿਹੜੀ ਆਜ਼ਾਦੀ ਆ ਉਹਦੀ ਹਮਾਇਤ ਕਰਦਾ ਰਹਾਂਗਾ, ਮਰਦੇ ਦਮ ਤੱਕ ਕਰਾਂਗਾ। ਇਸ ਕਰਕੇ ਜਿਹੜਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਛਾਪੇ ਮਾਰੇ ਜਾ ਰਹੇ, ਡਾਕੇ ਮਾਰੇ ਜਾ ਰਹੇ ਆ ਇੰਡੀਅਨ ਸਟੇਟ ਵੱਲੋਂ, ਤੇ ਇਹਦੇ ਬਾਰੇ ਜਿਹੜਾ ਕਿ ਅੰਤਰਰਾਸ਼ਟਰੀ ਸੰਸਥਾਵਾਂ ਜਿਹੜੀਆਂ ਮਨੁੱਖੀ ਹੱਕਾਂ ਦੀ ਆਜ਼ਾਦੀ ਦੀ ਗੱਲ ਕਰਨ ਵਾਲੀਆਂ, ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਨ ਵਾਲੀਆਂ, ਪਹਿਲੀ ਗੱਲ ਤੇ ਉਹਨਾਂ ਤੱਕ ਜਿਹੜੀ ਆ ਕਿ ਇਹ ਜਿਹੜੀ ਆ ਆਵਾਜ਼ ਆਪਣੀ ਸਹੀ ਤਰੀਕੇ ਦੇ ਨਾਲ ਪਹੁੰਚਾਈ ਜਾਣੀ ਚਾਹੀਦੀ ਕਿ ਕਿਸ ਤਰੀਕੇ ਦੇ ਨਾਲ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਛਾਪਾ ਮਾਰਿਆ ਜਾ ਰਿਹਾ। ਤੇ ਉਸ ਤੋਂ ਇਲਾਵਾ ਜਿਹੜਾ ਕਿ ਇਸ ਆਵਾਜ਼ ਨੂੰ ਘੱਟੋ ਘੱਟ ਜਿਹੜਾ ਕਿ ਇੰਡੀਆ ਤੋਂ ਬਾਹਰ ਜਿਹੜਾ ਕਿ ਵੱਧ ਤੋਂ ਵੱਧ ਮਜ਼ਬੂਤੀ ਦੇ ਨਾਲ ਉਠਾਏ ਜਾਣ ਦੀ ਲੋੜ ਆ। ਤੇ ਇਹੀ ਸਮਝਦਾ ਕਿ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਬੇਸ਼ੱਕ ਜਿੰਨਾ ਮਰਜ਼ੀ ਜਿਹੜਾ ਕਿ ਜ਼ੋਰ ਲਾਇਆ ਜਾਵੇ ਇੰਡੀਅਨ ਸਟੇਟ ਵੱਲੋਂ, ਤੇ ਉਹ ਸਾਡੀ ਆਵਾਜ਼ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਿ ਧੱਕੇਸ਼ਾਹੀ ਦੇ ਨਾਲ ਦਬਾ ਨਹੀਂ ਸਕਦੀ। ਜੇ ਅਸੀਂ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਕਿ ਇੱਕ ਜਿਹੜਾ ਵਿਦੇਸ਼ੀ ਮੀਡੀਆ, ਪੱਤਰਕਾਰ ਜਿਹੜੇ ਕਿ ਜਿਹੜੀਆਂ ਇਹਨਾਂ ਦੀਆਂ ਐਸੋਸੀਏਸ਼ਨਾਂ ਬਣੀਆਂ, ਐਡੀਟਰ ਗਿਲਡ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ, ਵੀ ਉਹਨਾਂ ਦੇ ਨਾਲ ਇੱਕ ਜਿਹੜੀ ਆ ਕਿ ਸਾਂਝ ਜਿਹੜੀ ਆ ਕਿ ਸਿੱਖ ਮੀਡੀਆ ਜਿਹੜਾ ਦੇ ਵਿੱਚ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਨੂੰ ਇੱਕ ਪਾਉਣੀ ਚਾਹੀਦੀ ਹੈ। ਤੇ ਇਹਦੇ ਨਾਲ ਹੀ ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਭਾਰਤੀ ਸਟੇਟ ਵੱਲੋਂ ਜਿਹੜਾ ਕਿ ਸਾਡੀ ਆਵਾਜ਼ ਨੂੰ ਬੰਦ ਕਰਨ ਦੇ ਲਈ ਜਿਹੜੇ ਧੱਕੇਸ਼ਾਹੀ ਜਿਹੜੀ ਆ ਹੋ ਰਹੀ ਹੈ ਉਹਦੇ ਤੇ ਲਗਾਮ ਕੱਸੀ ਜਾ ਸਕਦੀ ਹੈ। ਬਿਲਕੁਲ ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਖਾਸ ਤੌਰ ਤੇ ਮੀਡੀਆ ਦੀ, ਸਿੱਖ ਮੀਡੀਆ ਦੀ ਮਹੱਤਤਾ ਦੇ ਉੱਤੇ ਇਹ ਗੱਲਬਾਤ, ਵਿਚਾਰ ਚਰਚਾ ਤੇ ਕਿਹੜੇ ਚੈਲੰਜਸ ਸਾਨੂੰ ਕਿਸ ਤਰੀਕੇ ਦੇ ਨਾਲ ਇਸ ਵਕਤ ਫੇਸ ਕਰਨੇ ਪੈ ਰਹੇ ਆ ਇਸ ਬਾਬਤ। ਸੋ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਾਂ ਅਦਰਵਾਈਜ਼ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਤੇ ਸਾਨੂੰ ਤੁਹਾਡੀ ਜਿਹੜੀ ਵਿੱਤੀ ਸਹਾਇਤਾ ਹੈ ਉਹਦੀ ਵੀ ਜ਼ਰੂਰਤ ਹੈ, ਲੋੜ ਹੈ, ਤਾਂ ਕਿ ਅਸੀਂ ਇਸ ਪਾਰਟ ਨੂੰ ਅੱਗੇ ਤੋਰ ਸਕੀਏ, ਹੋਰ ਤਰੀਕੇ ਦੇ ਨਾਲ ਕੰਮ ਕਰ ਸਕੀਏ। ਸੋ ਡੋਨੇਸ਼ਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ ਸਾਡੇ ਐਡਰੈਸ ਦੇ ਉੱਤੇ ਤੁਸੀਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ ਤੇ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਆ ਰਿਹਾ ਹੈ ਇਹਦੇ ਰਾਹੀਂ ਵੀ, WhatsApp ਰਾਹੀਂ ਜਾਂ ਮੈਸੇजेस ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।